ਧੰਨਵਾਦ ਜੀ। ਸ਼ਾਪਿੰਗ ਦਾ ਜਿਹੜਾ ਸਿਲਸਿਲਾ ਹੈਗਾ ਸੀ ਉਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਕਿ ਅਨਾਰਕਲੀ ਦੇ ਵਿੱਚ ਸਾਡੇ ਜਿੰਨੇ ਵੀ ਸਿੱਖ ਭਾਈ ਹੈਗੇ ਨੇ, ਸਿੱਖ ਯਾਤਰੀ ਭਾਈ ਨੇ ਜਿਹੜੇ ਇੰਡੀਆ 'ਚੋਂ ਆਏ ਨੇ, ਚੜ੍ਹਦੇ ਪੰਜਾਬ 'ਚੋਂ ਆਏ ਨੇ, ਉਹ ਲਹਿੰਦੇ ਪੰਜਾਬ ਆ ਕੇ ਲਾਹੌਰ ਦੀ ਜਿਹੜੀ ਪੁਰਾਣੀ ਅਨਾਰਕਲੀ, ਨਵੀਂ ਅਨਾਰਕਲੀ ਜਿਹੜੀ ਉਹਨੂੰ ਘੁੰਮ ਫਿਰ ਰਹੇ ਨੇ। ਅਸੀਂ ਵਕਤਨ ਫਵਕਤਨ ਜਿਹੜੀਆਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੇ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰਦਾਰ ਜੀ, ਕੀ ਹਾਲ? ਠੀਕ ਹਾਲ ਬਹੁਤ ਵਧੀਆ ਜੀ। ਅੱਛਾ, ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਚੜ੍ਹਦੇ ਪੰਜਾਬ 'ਚੋਂ ਕਿਹੜਾ ਪਿੰਡ ਹੈ ਆਪਣਾ ਤੇ ਕਿੰਨੀ ਵਾਰੀ ਇੱਥੇ ਆਏ? ਮੈਂ ਪਹਿਲੀ ਵਾਰੀ ਆ ਰਿਹਾ ਜੀ ਤੇ ਚੜ੍ਹਦੇ ਪੰਜਾਬ 'ਚ ਮੇਰਾ ਹੈਗਾ ਜੀ ਬਾਬਾ ਫਰੀਦ ਦੀ ਨਗਰੀ ਹੈ, ਫਰੀਦਕੋਟ ਸ਼ਹਿਰ। ਹਾਂਜੀ, ਤੇ ਇੱਥੇ ਮੇਰਾ ਪਹਿਲੀ ਦਫਾ ਮੈਂ ਇੱਥੇ ਪਹੁੰਚਿਆ ਜੀ, ਬੜਾ ਮਨ ਖੁਸ਼ ਹੋਇਆ। ਅੱਛਾ, ਪਹਿਲੀ ਵਾਰ ਤੁਸੀਂ ਆਏ ਹੋ ਤੇ ਤੁਸੀਂ ਇੱਕ ਜ਼ਿਹਨ 'ਚ ਇਨਸਾਨ ਨੇ ਬਣਾਇਆ ਹੁੰਦਾ, ਸਕੈਚ ਬਣਾਇਆ ਹੁੰਦਾ ਕਿ ਯਾਰ ਐਵੇਂ ਦਾ ਹੋਏਗਾ ਲਾਹੌਰ, ਐਵੇਂ ਦਾ ਹੋਏਗਾ ਪਾਕਿਸਤਾਨ, ਉਂਝ ਹੀ ਲੱਗਾ? ਉਸ ਤੋਂ ਬਹੁਤ ਵਧੀਆ ਲੱਗਾ ਜੀ, ਕਿਉਂਕਿ ਪਹਿਲਾਂ ਤਾਂ ਸਰਕਾਰਾਂ ਦੁਆਰਾ ਬਹੁਤ ਡਰ ਪਾਏ ਗਏ ਸੀਗੇ। ਹੁਣ ਉਹ ਡਰ ਜਿਹੜਾ ਸਾਡੇ ਮਨ 'ਚੋਂ ਨਿਕਲਿਆ ਹੋਇਆ ਹੈ, ਅਸੀਂ ਬੜੇ ਖੁਸ਼ ਹੋਏ ਹਾਂ ਇੱਥੇ ਆ ਕੇ। ਬੜਾ ਇੱਥੋਂ ਦੇ ਲੋਕਾਂ ਨੇ ਪਿਆਰ ਤੇ ਇੱਜ਼ਤ ਦਿੱਤਾ ਜੀ। ਲਾਹੌਰ 'ਚ ਕਿਹੜੀ ਸ਼ੈ ਵਧੀਆ ਲੱਗੀ? ਲਾਹੌਰ ਦੇ ਵਿੱਚ ਜੀ ਜੇ ਆਪਾਂ ਨੂੰ ਗੱਲ ਕਰੀਏ ਤੇ ਮਸਜਿਦ ਸਾਨੂੰ ਬਹੁਤ ਵਧੀਆ ਲੱਗੀ ਹੈ। ਜਿਹੜੀ ਇੱਥੋਂ ਦੇ ਲੋਕਾਂ ਦਾ ਇੱਕ ਦਰਬਾਰ ਹੈ ਉਹ ਸਾਨੂੰ ਬਹੁਤ ਵਧੀਆ ਲੱਗਿਆ। ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਹੈ, ਉਹ ਸ਼ਾਹਜਹਾਨ ਦੇ ਟਾਈਮ ਦਾ ਉਹ ਕਿਲ੍ਹਾ ਦੇਖਿਆ, ਉਹ ਬਹੁਤ ਵਧੀਆ ਲੱਗਿਆ ਜੀ ਸਾਨੂੰ। ਉੱਥੇ ਜਾ ਕੇ ਜਦੋਂ ਤੁਸੀਂ ਆਪਣੇ ਪਿੰਡ ਜਾਓਗੇ, ਆਪਣੀ ਥਾਂ ਤੇ ਜਾਓਗੇ, ਉਹਨਾਂ ਨੂੰ ਜਾ ਕੇ ਕੀ ਦੱਸੋਗੇ, ਕਿਹੜੀਆਂ ਯਾਦਾਂ ਸ਼ੇਅਰ ਕਰੋਗੇ? ਯਾਦਾਂ ਲਈ ਤਾਂ ਜੀ ਕੋਈ ਸ਼ਬਦ ਨਹੀਂ ਹੈਗੇ ਤੇ ਬੜਾ ਕੁਛ ਹੈ। ਮੇਰਾ ਖਿਆਲ ਆ ਵੀ ਮੈਨੂੰ ਲੱਗਦਾ ਹੈ ਸਾਡੇ ਬਜ਼ੁਰਗਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਕੋਈ ਟੂਰ ਤੋਂ ਜਾਂਦਾ ਜਾ ਕੇ ਘਰੇ ਬਹਿ ਕੇ ਗੱਲਾਂ ਕਰਦੇ ਆ, ਪਰ ਮੈਨੂੰ ਲੱਗਦਾ ਵੀ ਹਫਤਾ 10 ਦਿਨ ਤਾਂ ਨਹੀਂ ਸਾਡੀਆਂ ਗੱਲਾਂ ਮੁੱਕਣੀਆਂ ਜੀ। ਹਾਂਜੀ, ਤੁਸੀਂ ਵੀ ਇਹੀ ਕਹੋਗੇ ਹਫਤਾ 10 ਦਿਨ ਕਹਿੰਦੇ ਗੱਲਾਂ ਨਹੀਂ ਮੁੱਕਣੀਆਂ? ਹਾਂਜੀ ਹਾਂਜੀ, ਗੱਲਾਂ ਤਾਂ ਮੁੱਕਣੀਆਂ, ਇਹ ਸਾਲ ਹੀ ਨਹੀਂ ਮੁੱਕਣੀਆਂ। ਗੱਲਾਂ ਤਾਂ ਬਹੁਤ ਜ਼ਿਆਦਾ ਦੇਖੀਆਂ। ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਏ ਇਹ ਪਿੰਡ ਤੋਂ। ਨਾਲ ਹੀ ਇਕੱਠੇ ਹੀ ਰਹਿੰਦੇ? ਹਾਂਜੀ, ਇਕੱਠੇ ਹੀ ਆਏ ਸਾਰੇ। ਅੱਛਾ ਅੱਛਾ, ਕੋਈ ਸੰਗਤ ਹੈ ਤੁਹਾਡੀ? ਤੇ ਇੱਥੇ ਜਦੋਂ ਖਾਣੇ ਛਾਣੇ ਟੇਸਟ ਕੀਤੇ ਨੇ ਲਾਹੌਰ ਦੇ? ਨਹੀਂ, ਇਹ ਫਿਲਹਾਲ ਤਾਂ ਹੀ ਗੁਰਦੁਆਰੇ 'ਚ ਹੀ ਸਾਨੂੰ ਲੰਗਰ ਪ੍ਰਸ਼ਾਦਾ ਮਿਲ ਰਿਹਾ ਤੇ ਹੁਣ ਓਪਨ ਲਈ ਬਾਹਰ ਆਏ ਆ, ਇੱਥੋਂ ਟੈਸਟ ਕਰਾਂਗੇ। ਹਾਂਜੀ। ਅੱਛਾ, ਜਦੋਂ ਜ਼ਿਆਦਾ ਲੋਕ ਆਉਂਦੇ ਹੈਗੇ ਨੇ ਫਿਰ ਉਹਨਾਂ ਦੀ ਸਿਕਿਉਰਿਟੀ ਦਾ ਬੜਾ ਖਿਆਲ ਰੱਖਣਾ ਪੈਂਦਾ ਹੈਗਾ, ਕਿਉਂਕਿ ਸਾਡੀ ਮਹਿਮਾਨ ਨਵਾਜ਼ੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਪਾਕਿਸਤਾਨ ਦੇ ਬਾਰੇ ਤੁਹਾਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਹੈਗੀਆਂ ਇੱਥੇ ਦੱਸੀਆਂ ਜਾਂਦੀਆਂ ਨੇ। ਉਸ ਤੋਂ ਇਲਾਵਾ ਕੋਈ ਮਸਲਾ ਮਸਾਇਲ ਤੁਸੀਂ ਫੇਸ ਨਹੀਂ ਕੀਤਾ? ਨਹੀਂ ਨਹੀਂ, ਕੋਈ ਮਸਲਾ ਮਸਾਇਲ ਨਹੀਂ, ਸਾਰਾ ਕੁਝ ਵਧੀਆ ਚੱਲ ਰਿਹਾ। ਇਹਨਾਂ ਦੀ ਪੂਰੀ ਜ਼ਿੰਮੇਵਾਰੀ ਹੈ, ਅਸੀਂ ਬਹੁਤ ਖੁਸ਼ ਹਾਂ ਇਹਨਾਂ ਤੋਂ। ਇਹਨਾਂ ਦੀ ਸਿਕਿਉਰਿਟੀ ਬਹੁਤ ਵਧੀਆ, ਕੋਈ ਦਿੱਕਤ ਨਹੀਂ ਆ ਰਹੀ। ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਸ਼ਾਪਿੰਗ ਕਰੋ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਸ਼ਾਪਿੰਗ ਕਰਨਗੇ ਤੇ ਲਾਹੌਰ ਦੀਆਂ ਜਿਹੜੀਆਂ ਗਲੀਆਂ ਹੈਗੀਆਂ ਨੇ, ਕਿਉਂਕਿ ਇਹਨਾਂ ਨੂੰ ਮੈਂ ਦੱਸ ਰਿਹਾ ਸੀ ਕਿ ਸੁਰਜਨ ਸਿੰਘ ਦੀ ਗਲੀ, ਉਸ ਤੋਂ ਬਾਅਦ ਅੰਦਰੂਨ ਲਾਹੌਰ ਜਿਹੜਾ ਹੈਗਾ ਉਹ ਵੀ ਫਿਰਨ ਵਾਲਾ ਹੈਗਾ। ਤੇ ਇਹ ਅਸੀਂ ਲਾਹੌਰ ਦੇ ਨਾਲ ਨਾਲ ਅਸੀਂ ਇਹਨਾਂ ਗਲੀਆਂ ਨੂੰ ਵੀ ਵਿਖਾਵਾਂਗੇ, ਇਹਨਾਂ ਸਿੱਖ ਭਾਈਆਂ ਦੇ ਨਾਲ, ਸਿੱਖ ਯਾਤਰੀਆਂ ਦੇ ਨਾਲ ਅਸੀਂ ਨਾਲ ਨਾਲ ਰਵਾਂਗੇ। ਤੁਸੀਂ ਵੀ ਸਾਡੇ ਨਾਲ ਰਹਿਣਾ। ਹਾਂਜੀ ਸਰਦਾਰ ਜੀ, ਖਰੀਦ ਲਏ ਜੇ ਸੂਟ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ। ਤੇ ਮੈਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਉਧਰੋਂ ਚੜ੍ਹਦੇ ਪੰਜਾਬ ਵੱਲੋਂ ਕਿਹੜਾ ਪਿੰਡ ਹੈ, ਕਿਹੜੀ ਥਾਂ ਹੈ ਆਪਣੀ? ਵੇਖੋ ਜੀ, ਮੇਰਾ ਨਾਂ ਜਰਨੈਲ ਸਿੰਘ ਆ। ਅੱਛਾ। ਗੁਰਦਾਸਪੁਰ ਸਾਡਾ ਜ਼ਿਲ੍ਹਾ, ਬਟਾਲਾ ਸਾਡੀ ਤਹਿਸੀਲ ਆ, ਕੰਡੀਲਾ ਸਾਡਾ ਪਿੰਡ ਹੈ। ਅੱਛਾ। ਤੇ ਇੱਥੇ ਸਾਨੂੰ ਵਿਜੇ ਮਿਲੇ ਨੇ ਤੇ ਅਸੀਂ ਆਏ ਆ। ਤੇ ਕਿੰਨੀ ਵਾਰੀ ਆਏ ਹੋ? ਅਸੀਂ ਪਹਿਲੀ ਵਾਰੀ ਆਏ ਨੇ। ਪਹਿਲੀ ਵਾਰੀ? ਹਾਂਜੀ। ਪਹਿਲੀ ਵਾਰੀ ਆ ਕੇ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਸਾਨੂੰ ਸਹਿਯੋਗ ਮਿਲ ਰਿਹਾ ਜੀ, ਸਰਕਾਰ ਦਾ ਵੀ, ਪ੍ਰਸ਼ਾਸਨ ਦਾ, ਜਨਤਾ ਦਾ, ਗੁਰਦੁਆਰੇ ਦੇ ਪ੍ਰਬੰਧਕਾਂ ਦਾ ਪੂਰਾ ਸਾਨੂੰ ਸਹਿਯੋਗ ਮਿਲ ਰਿਹਾ। ਅੱਛਾ, ਅਸੀਂ ਬੜੇ ਖੁਸ਼ ਹਾਂ ਦੋਵਾਂ ਸਰਕਾਰਾਂ ਦੇ, ਇੰਡੀਆ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ, ਜਿਨ੍ਹਾਂ ਸਾਨੂੰ ਵਿਜੇ ਦਿੱਤੇ ਨੇ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਤੇ ਬਾਕੀ ਤੁਹਾਡੇ ਮੀਡੀਆ ਦੇ ਬਹੁਤ ਧੰਨਵਾਦੀ ਹਾਂ, ਜਿਹੜੇ ਸਾਡੇ ਨਾਲ ਤੁਸੀਂ ਗੱਲਬਾਤ ਕਰਦੇ ਹੋ, ਬੜੇ ਪਿਆਰ ਨਾਲ ਕਰਦੇ ਹੋ। ਬਾਕੀ ਸਾਡੇ ਨਾਲ ਦੁਕਾਨਾਂ ਵਾਲੇ ਜਿਹੜੇ ਨੇ ਬਹੁਤ ਪਿਆਰ ਨਾਲ ਬੋਲਦੇ ਨੇ, ਅਸੀਂ ਇਹਨਾਂ ਤੇ ਵੀ ਬੜੇ ਖੁਸ਼ ਹਾਂ। ਬਾਕੀ ਇਹ ਮੇਰੇ ਭਰਾ ਨਾਲ ਗੱਲ ਕਰ ਲਓ। ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੇ ਜਿਹੜੇ ਵੱਡਕੇ ਸੀ ਉਹ ਇੱਥੋਂ ਲਹਿੰਦੇ ਪੰਜਾਬ ਵੱਲ ਕਿਹੜੀ ਥਾਂ ਹੈਗਾ ਸੀ? ਜੀ ਜੀ। ਸਾਡਾ ਸਿਆਲਕੋਟ ਜ਼ਿਲ੍ਹਾ ਸੀ। ਅੱਛਾ। ਸਹਿਜੋ ਕਲਾਂ ਸਾਡਾ ਪਿੰਡ ਸੀ। ਡਸਕਾ ਸਾਡੇ ਬਾਪੂ ਦੀ ਦਾਦੇ ਤਹਿਸੀਲ ਸੀ। ਦਸਕਾ? ਹਾਂਜੀ, ਹੈਗਾ। ਤੇ ਡਸਕੇ ਵਿੱਚ ਸਹਿਜੋ ਕਲਾਂ ਪਿੰਡ ਸੀ, ਤਖਰਾਂ ਦਾ ਪਿੰਡ ਸੀ। ਅਸੀਂ ਤਖਰਾਂ ਜਾਂਦੇ ਤੇ ਸਾਡਾ ਜਨਮ ਤੇ ਉੱਧਰ ਹੈ। ਸਾਡੇ ਬਾਪੂ ਨੇ ਸਾਰਾ ਕੁਝ ਦੱਸਦੇ, ਸਾਨੂੰ ਇਹ ਵੀ ਕਹਿੰਦੇ ਸੀ ਵੀ ਉੱਥੋਂ ਹੋ ਕੇ ਆਇਓ, ਪਰ ਸਾਨੂੰ ਸਰਕਾਰ ਜਾਣ ਨਹੀਂ ਦਿੰਦੀ ਕਿ ਪਾਬੰਦੀ ਬੜੀ ਹੈ। ਉਹ ਕਹਿੰਦੇ ਨੇ ਤੁਹਾਨੂੰ ਸਰਦਾਰਾਂ ਨੂੰ ਕੋਈ ਮਾੜੀ ਗੱਲ ਨਾ ਹੋ ਜੇ, ਇਸ ਵਾਸਤੇ ਸਾਨੂੰ ਬਹੁਤਾ ਦੂਰ ਨਹੀਂ ਜਾਣ ਦਿੰਦੇ। ਬਾਜ਼ਾਰ ਆਉਣ ਦੀ ਸਾਨੂੰ ਇਜਾਜ਼ਤ ਮਿਲੀ ਹੈ। ਬਾਜ਼ਾਰ ਅਸੀਂ ਖਰੀਦਾਂ ਦੀ ਆਪਣੀ ਕਰ ਰਹੇ ਹਾਂ, ਦੁਕਾਨਾਂ ਵਾਲੇ ਸਾਨੂੰ ਬੜਾ ਸਹਿਯੋਗ ਦੇ ਰਹੇ। ਸਰ, ਤੁਸੀਂ ਇੱਥੇ ਜਦੋਂ ਆਏ ਹੋ ਲਹਿੰਦੇ ਪੰਜਾਬ ਅਨਾਰਕਲੀ ਬਾਜ਼ਾਰ ਆਏ ਹੋ, ਕਿਹੋ ਜਿਹੀਆਂ ਸ਼ੈਵਾਂ ਲੱਗੀਆਂ ਤੇ ਕੀ ਤੁਸੀਂ ਲਿਆ ਹੁਣ ਤੱਕ? ਬਾਜ਼ਾਰ ਬੜਾ ਵਧੀਆ ਜੀ, ਬਹੁਤ ਸੋਹਣਾ ਬਾਜ਼ਾਰ ਆ। ਰਕਸ਼ਿਆਂ ਵਾਲਿਆਂ ਨੇ ਵੀ ਸਾਡਾ ਬੜਾ ਧੰਨਵਾਦ ਕੀਤਾ ਵਾ, ਦੁਕਾਨਾਂ ਵਾਲਿਆਂ ਵੀ ਸਾਡਾ ਬੜਾ ਧੰਨਵਾਦ ਕੀਤਾ ਵਾ। ਹਰ ਕਿਸਮ ਦੀ ਇੱਥੇ ਕੱਪੜਾ ਵਧੀਆ ਤੋਂ ਵਧੀਆ ਮਿਲਦਾ ਪਿਆ ਤੇ ਰੇਟ ਨਾਲ ਮਿਲਦਾ, ਤੇ ਸਾਨੂੰ ਦੁਕਾਨਾਂ ਵਾਲੇ ਸਹਿਯੋਗ ਦੇ ਰਹੇ ਨੇ ਪੂਰਾ। ਹਾਂਜੀ।
ਤੇ ਕਿਹੋ ਜਿਹੀਆਂ ਯਾਦਾਂ ਲੈ ਕੇ ਜਾਓਗੇ? ਵੇਖੋ ਜੀ, ਸਾਨੂੰ ਪਿਆਰ ਮਿਲਿਆ, ਪਿਆਰ ਤੋਂ ਵੱਧ ਕੀ ਲੈ ਕੇ ਜਾਵਾਂਗੇ? ਸਭ ਤੋਂ ਵੱਧ ਜਿਹੜਾ ਚੰਗੀ ਚੀਜ਼ ਆ ਪਿਆਰ ਵਾ, ਜਿਹੜਾ ਸਾਨੂੰ ਸੰਤਾ ਪਿਆਰ ਦੇ ਰਹੀ ਹੈ ਤੁਹਾਡੀ, ਸਾਡੇ ਨਾਲ ਸਹਿਯੋਗ ਕਰ ਰਹੇ ਨੇ। ਜਿਹੜੀ ਗੱਲ ਅਸੀਂ ਪੁੱਛਦੇ ਹਾਂ ਸਾਨੂੰ ਪਿਆਰ ਨਾਲ ਦੱਸ ਕੇ ਅੱਗੇ ਜਾ ਕੇ ਦੱਸ ਵੀ ਆਉਂਦੇ ਨੇ ਵੀ ਇੱਥੋਂ ਤੁਹਾਨੂੰ ਇਹ ਚੀਜ਼ ਮਿਲ ਜਾਣੀ ਹੈ, ਤੇ ਉਹ ਅਗਲੇ ਉਹ ਦੂਜੇ ਨੂੰ ਕਹਿੰਦੇ ਨੇ ਵੀ ਵਧੀਆ ਚੀਜ਼ ਇਹਨਾਂ ਨੂੰ ਦੇਣੀ ਹੈ, ਇੰਡੀਆ ਵਧੀਆ ਖਾਣਾ। ਬਹੁਤ ਸਹਿਯੋਗ ਆ ਸਾਨੂੰ ਜੀ, ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਆ ਜੀ ਤੁਹਾਡਾ ਵੀ, ਮੀਡੀਆ ਵਾਲਿਆਂ ਦਾ ਵੀ। ਹਾਂਜੀ ਹਾਂਜੀ, ਤੁਸੀਂ ਸੁਣਾਓ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਂ ਕੀ ਹੈ ਤੇ ਕਿਹੜੀ ਥਾਂ ਤੋਂ ਆਏ? ਹਾਂਜੀ, ਮੇਰਾ ਨਾਮ ਜੀ ਨਿਸ਼ਾਨ ਸਿੰਘ ਸਾਹੀ, ਮੇਰੇ ਡੈਡੀ ਜੀ ਦਾ ਨਾਮ ਸੀ ਸਰਦਾਰ ਅਮਰ ਸਿੰਘ ਸਾਹੀ, ਤੇ ਸਾਡਾ ਪਿੰਡ ਹੈ ਜੀ ਸੁਲਤਾਨਪੁਰ ਚੀਮਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਅੱਛਾ, ਇੱਥੇ ਜਦੋਂ ਲਾਹੌਰ ਆਏ ਹੋ ਤੇ ਲਾਹੌਰ ਦੇ ਬਾਰੇ 'ਚ ਜੋ ਸੁਣਦੇ ਸੀ ਉਂਝ ਦਾ ਹੀ ਨਿਕਲਿਆ ਲਾਹੌਰ? ਹਾਂਜੀ, ਮਤਲਬ ਉਸ ਤਰ੍ਹਾਂ ਦਾ ਲਿਖਿਆ ਜੀ, ਨਿਕਲਿਆ ਵਧੀਆ ਨਿਕਲਿਆ। ਪਿਆਰ ਮੁਹੱਬਤ ਵਾਲੇ ਲੋਕ ਇੱਥੇ ਤੇ ਪਿਆਰ ਮੁਹੱਬਤ ਵਾਲੇ ਨੇ। ਹਾਂਜੀ, ਬਿਲਕੁਲ ਠੀਕ ਠਾਕ। ਬਾਕੀ ਅਸੀਂ ਦੋਵਾਂ ਸਰਕਾਰਾਂ ਦੇ ਧੰਨਵਾਦੀ ਆ, ਮੋਦੀ ਸਰਕਾਰ ਦੇ ਵੀ ਧੰਨਵਾਦੀ ਆ, ਇਮਰਾਨ ਖਾਨ ਸਾਹਿਬ ਜੀ ਦੇ ਵੀ ਧੰਨਵਾਦੀ ਆ, ਕਿਉਂਕਿ ਦੋਵਾਂ ਦੀ ਸਹਿਮਤੀ ਨਾਲ ਹੀ ਇਹ ਸਾਰਾ ਕੰਮ ਹੁੰਦਾ। ਸਾਨੂੰ ਵੀਜ਼ੇ ਮਿਲੇ ਆ, ਅਸੀਂ ਇਸ ਕਰਕੇ, ਕਿਉਂਕਿ ਸਾਡੇ ਵੱਡੇ ਵਡੇਰੇ ਵੀ ਜਿਹੜੇ ਸੀ ਉਹ ਪਾਪਾ ਜੀ ਜ਼ਿਲ੍ਹਾ ਸਿਆਲਕੋਟ, ਤਹਿਸੀਲ ਡਸਕਾ, ਪਿੰਡ ਮਲਖਾਂ ਵਾਲੇ ਦੇ ਸੀ, ਤੇ ਇਸ ਕਰਕੇ ਸਾਡੇ ਮਨ ਨੂੰ ਚਾਹ ਵੀ ਅਸੀਂ ਵੱਡਿਆਂ ਵਡੇਰਿਆਂ ਦੇ ਆਪੇ ਪਿੰਡ ਦੇ ਵਿੱਚ ਮਤਲਬ ਆਏ ਆ, ਤੇ ਬਹੁਤ ਹੀ ਵਧੀਆ ਲੋਕ ਨੇ। ਮੀਡੀਆ ਵਾਲਿਆਂ ਦਾ ਬੜਾ, ਆ ਤੀਸਰੀ ਚੌਥੀ ਇੰਟਰਵਿਊ ਮੇਰੀ ਹੋ ਗਈ ਜੀ। ਹਾਂਜੀ, ਤੇ ਬਹੁਤ ਹੀ ਵਧੀਆ ਮਤਲਬ ਰਿਸਪੈਕਟ ਕਰਦੇ ਨੇ, ਬਾਕੀ ਸਾਰੇ ਵਧੀਆ। ਹਾਂਜੀ, ਤੇ ਇੱਥੇ ਜਿਹੜੀਆਂ ਤੁਸੀਂ ਸ਼ੈਵਾਂ ਖਰੀਦ ਰਹੇ ਹੋ ਉਹ ਚੀਜ਼ਾਂ ਕਿਵੇਂ ਦੀਆਂ ਨੇ? ਰੇਟ ਠੀਕ ਨੇ? ਬਿਲਕੁਲ ਰੇਟ ਮੁਨਾਸਬ? ਹਾਂਜੀ ਬਿਲਕੁਲ, ਸਗੋਂ ਉਹ ਰੇਟ ਇੱਥੋਂ ਨਾਲੋਂ ਜਿੱਦਾਂ ਮੰਨ ਲਓ ਸਾਨੂੰ ਘੱਟ ਲਾ ਰਹੇ ਆ ਵੀ ਐਜ ਏ ਮਹਿਮਾਨ ਦੇ ਤੌਰ ਤੇ, ਰਿਸਪੈਕਟ ਦੇ ਤੌਰ ਤੇ, ਤੇ ਉਹ ਲਾ ਰਹੇ ਸੀ ਉਹਨਾਂ ਦੇ ਧੰਨਵਾਦੀ ਹਾਂ। ਚਲੋ ਠੀਕ ਨੇ, ਪਿਆਰ ਮੁਹੱਬਤ ਸਾਰਿਆਂ ਦਾ ਹੈਗਾ। ਹਾਂਜੀ, ਬਹੁਤ ਧੰਨਵਾਦ ਜੀ ਤੁਹਾਡਾ। ਸਲਾਮਤ ਰਹੋ, ਖੁਸ਼ ਰਹੋ। ਹਾਂਜੀ ਹਾਂਜੀ ਹਾਂਜੀ, ਤੁਹਾਡਾ ਵੀ, ਮੀਡੀਆ ਵਾਲਿਆਂ ਦਾ, ਬਾਕੀ ਸਾਰਿਆਂ ਦਾ, ਚੈਨਲਾਂ ਵਾਲਿਆਂ ਦਾ, ਜਿਨ੍ਹਾਂ ਦੇ ਚੈਨਲ ਉਹਨਾਂ ਨੂੰ ਮਹਾਰਾਜ ਦਿਨ ਦੁਗਣੀ, ਰਸਪਾਲ ਸਿੰਘ ਜੀ ਹੁਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਮਹਾਰਾਜ, ਸੱਚੇ ਪਾਤਸ਼ਾਹ ਆਸਟ੍ਰੇਲੀਆ ਵਾਲਿਆਂ ਨੂੰ। ਹਾਂਜੀ, ਮੈਂ ਉਹਨਾਂ ਨੂੰ ਜਾਣਨਾ ਵੈਸੇ। ਅੱਛਾ ਅੱਛਾ ਅੱਛਾ, ਹਾਂਜੀ ਤੁਸੀਂ ਜਾਣਦੇ ਹੋ? ਹਾਂਜੀ ਹਾਂਜੀ, ਮੈਂ ਥੋੜ੍ਹਾ ਜਿਹਾ ਜਾਣਨਾ, ਮੈਂ ਚੈਨਲ ਕਰਕੇ ਮੈਂ ਜਾਣਨਾ। ਮਤਲਬ ਮੇਰੇ ਜਿੱਦਾਂ ਸਾਲਾ ਸਾਹਿਬ ਨੇਵੀ 'ਚ ਚੀਫ ਨੇ ਉੱਧਰ ਆਸਟ੍ਰੇਲੀਆ ਦੇ, ਨੇਵੀ ਦੇ ਵਿੱਚ ਚੀਫ ਨੇ, ਤੇ ਬਾਕੀ ਪਰਿਵਾਰ ਵੀ ਕਾਫੀ ਉੱਧਰ ਹੈ। ਹਾਂਜੀ, ਤੇ ਮੇਰਾ ਬੇਟਾ ਤੇ ਨੂੰਹ ਅਮਰੀਕਾ। ਹਾਂਜੀ, ਤੇ ਮੈਂ ਚਲੋ ਇੱਥੇ ਘੁੰਮਣ ਪਿਆ। ਬਾਕੀ ਸਭ ਤੋਂ ਵੱਡਾ ਧੰਨਵਾਦ ਇਮਰਾਨ ਖਾਨ ਸਾਹਿਬ ਦਾ, ਜਿਨ੍ਹਾਂ ਨੇ ਖੋਲ੍ਹਿਆ, ਸਾਡਾ ਲਾਂਘਾ ਖੋਲ੍ਹਿਆ ਕਰਤਾਰਪੁਰ ਦਾ। ਇਸ ਸਰਕਾਰ ਦਾ ਵੀ ਇਸ ਕਰਕੇ ਬਹੁਤ ਧੰਨਵਾਦ, ਮੋਦੀ ਸਰਕਾਰ ਦਾ ਵੀ ਧੰਨਵਾਦ ਜੀ, ਕਿਉਂਕਿ ਦੋਵਾਂ ਦੇ ਸਹਿਯੋਗ ਦੇ ਨਾਲ ਹੀ ਹੋਣਾ ਸੀ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਬਾਕੀ ਮੀਡੀਆ ਦਾ ਧੰਨਵਾਦ, ਥੈਂਕ ਯੂ ਵੈਰੀ ਮੱਚ, ਥੈਂਕ ਯੂ। ਅਨਾਰਕਲੀ ਅਸੀਂ ਮੌਜੂਦ ਹਾਂ ਲਾਹੌਰ ਦੀ, ਤੇ ਅਸੀਂ ਤੁਹਾਨੂੰ ਦੱਸ ਰਹੇ ਸੀ ਕਿ ਜਿੰਨੇ ਵੀ ਸਾਡੇ ਸਿੱਖ ਯਾਤਰੀ ਨੇ, ਉਸ ਤੋਂ ਬਾਅਦ ਸਿੱਖ ਭਾਈ ਨੇ, ਸਾਡੀਆਂ ਭੈਣਾਂ ਨੇ, ਉਹ ਇੱਥੇ ਸ਼ਾਪਿੰਗ ਕਰ ਰਹੇ ਨੇ, ਤੇ ਅਸੀਂ ਸ਼ਾਪਿੰਗ ਦੇ ਮਨਾਜ਼ਰ ਵੀ ਤੁਹਾਨੂੰ ਵਿਖਾ ਰਹੇ ਸੀ। ਅਸੀਂ ਕੁਝ ਆਪਣੀ ਭੈਣਾਂ ਦੇ ਨਾਲ ਗੱਲਬਾਤ ਵੀ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਵੀ ਕਿ ਤੁਹਾਨੂੰ ਲਾਹੌਰ ਜਿਹੜਾ ਹੈਗਾ ਉਹ ਕਿਵੇਂ ਦਾ ਲੱਗਾ ਹੈਗਾ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨਵੀਂ ਵਾਰੀ ਆਏ ਹੋ? ਅਸੀਂ ਫਸਟ ਟਾਈਮ ਹੀ ਆਏ ਹਾਂ ਜੀ। ਅੱਛਾ, ਪਹਿਲੀ ਵਾਰ ਆਏ ਹੋ। ਪਹਿਲੀ ਵਾਰ ਆ ਕੇ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ? ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਨੂੰ। ਤੇ ਹੁਣ ਤੱਕ ਕੀ ਕੀ ਖਰੀਦਿਆ ਤੁਸੀਂ ਅਨਾਰਕਲੀ? ਅਸੀਂ ਹੁਣ ਤੱਕ ਜੀ ਜੁੱਤੀਆਂ, ਦੁਪੱਟੇ ਖਰੀਦੇ ਆ ਤੇ ਸੂਟ ਲਿੱਤੇ ਇੱਥੋਂ ਦੇ। ਫੇਮਸ ਚੀਜ਼ਾਂ ਜਿਹੜੀਆਂ ਸੀਗੀਆਂ ਸਾਨੂੰ ਲੱਗਿਆ ਲਾਹੌਰ ਦੀਆਂ, ਉਹ ਅਸੀਂ ਲਿੱਤੀਆਂ ਆ। ਅੱਛਾ, ਲਾਹੌਰ ਦੇ ਬਾਰੇ 'ਚ ਜਿਹੜਾ ਹੈਗਾ ਨਾ, ਕੋਈ ਜੁਮਲਾ ਵੀ ਮਸ਼ਹੂਰ ਹੈਗਾ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਹੈਗਾ, ਤੇ ਇਹ ਗੱਲ ਕਿੰਨੀ ਕੁ ਠੀਕ ਹੈਗੀ? ਹਾਂਜੀ ਬਿल्कुल सही है। लाहौर बहुत खूबसूरत सिटी है, तो बहुत ही ज़्यादा प्यारी है। जहाँ के लोग बड़ा अच्छा बोलते हैं। आप भी कितना प्यारा बोल रहे हैं। ਅਸੀਂ ਤਾਂ ਪੰਜਾਬੀ ਹੀ ਬੋਲਦੇ ਆ, ਤੇ ਉਹਦੀ ਵਜ੍ਹਾ ਇਹ ਹੈਗੀ ਕਿ ਪੰਜਾਬੀ ਜਿਹੜਾ ਸਾਡਾ ਵਸੇਬ ਹੈਗਾ, ਸਾਡੀ ਰੇਤਲ ਜਿਹੜੀ ਹੈਗੀ, ਸਾਨੂੰ ਉਹਦੇ ਨਾਲ ਜਿਹੜਾ ਜੁੜਤ ਹੋਣੀ ਚਾਹੀਦੀ ਸਾਡੀ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਹਰ ਬੰਦੇ ਨੇ ਆਪਣੇ ਦਿਮਾਗ ਦੇ ਵਿੱਚ ਇੱਕ ਸਕੈਚ ਬਣਾਇਆ ਹੁੰਦਾ, ਇੱਕ ਇਮੇਜ ਬਣਾਇਆ ਹੁੰਦਾ ਕਿ ਅਸੀਂ ਪਰਾਏ ਦੇਸ਼ ਜਾ ਰਹੇ ਹਾਂ, ਉੱਥੇ ਜਾ ਕੇ ਜੀ ਇੰਜ ਹੋਏਗਾ। ਉਹਦੇ ਮੁਤਾਬਕ ਬਿਲਕੁਲ ਉਂਝ ਹੀ ਹੋ ਰਿਹਾ ਹੈਗਾ? ਤੁਹਾਨੂੰ ਲੱਗ ਰਿਹਾ ਕਿ ਤੁਸੀਂ ਪਰਾਏ ਦੇਸ਼ ਆਏ ਹੋ? ਨਹੀਂ ਨਹੀਂ ਜੀ, ਬਿਲਕੁਲ ਨਹੀਂ, ਲੱਗ ਹੀ ਨਹੀਂ ਰਿਹਾ ਪਰਾਇਆ ਦੇ। ਸਾਨੂੰ ਤਾਂ ਐਵੇਂ ਲੱਗਦਾ ਸੀ ਆਪਣੇ ਚੜ੍ਹਦੇ ਪੰਜਾਬ 'ਚ ਹੀ ਫਿਰਦੇ ਆਂਗੇ, ਤੇ ਇੱਥੋਂ ਦੇ ਸਾਰੇ ਲੋਕਾਂ ਨੇ ਮਤਲਬ ਇੰਨਾ ਪਿਆਰ ਦੇ ਰਹੇ ਆ ਕਿ ਸਾਨੂੰ ਮਹਿਸੂਸ ਉੱਥੋਂ ਵੀ ਜ਼ਿਆਦਾ ਚੰਗਾ ਲੱਗਦਾ ਹੈ। ਮਤਲਬ ਚੜ੍ਹਦੇ ਪੰਜਾਬ ਤੋਂ ਜ਼ਿਆਦਾ ਇੱਥੇ ਆ ਕੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਨੂੰ। ਤੇ ਸਾਰੇ ਲੋਕ, ਸਾਰੇ ਭੈਣ ਭਰਾ ਜਿਹੜੇ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ, ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ। ਕਾਸ਼ ਕਿ ਕਦੇ ਐਵੇਂ ਹੋਵੇ ਕਿ ਦੋਨੋਂ ਪੰਜਾਬ ਇੱਕ ਹੀ ਹੋ ਜਾਏ, ਤਾਂ ਬੜੀ ਖੁਸ਼ੀ ਹੋਗੀ। ਚਲੋ ਇਹ ਗੱਲ ਤੁਸੀਂ ਕਰ ਦਿੱਤੀ ਹੈ, ਲੇਕਿਨ ਤੁਸੀਂ ਨਹੀਂ ਸਮਝਦੇ ਹੈਗੇ ਕਿ ਲਾਂਘਾ ਜਿਹੜਾ ਹੈਗਾ ਵਾ, ਉਸ ਲਾਂਘੇ ਨੂੰ ਜਿਹੜਾ ਉਹ ਇੰਨੀ ਕੁ ਹਲਕੀ ਜਿਹੀ ਛੂਟ ਦੇ ਦਿੱਤੀ ਜਾਵੇ ਕਿ ਅਸੀਂ ਵੀ ਅਜਮੇਰ ਸ਼ਰੀਫ ਜਾ ਸਕੀਏ, ਅਸੀਂ ਵੀ ਉਹਨਾਂ ਜਗ੍ਹਾ ਤੇ ਜਾ ਸਕੀਏ। ਤੁਸੀਂ ਕੀ ਕਹਿੰਦੇ ਹੋ? ਅਸੀਂ ਇਹ ਕਹਿੰਦੇ ਹਾਂ ਜੀ, ਇਹ ਵੀ ਨਾਂਗਾ ਖੁੱਲ੍ਹਣਾ ਚਾਹੀਦਾ। ਜਿਸ ਤਰੀਕੇ ਨਾਲ ਕਰਤਾਰਪੁਰ ਦਾ ਨਾਂਗਾ ਲੰਘਿਆ,
ਤੇ ਅਜਮੇਰ ਸ਼ਰੀਫ ਆ ਤੇ ਮੁਸਲਮਾਨ ਭਾਈ ਸਾਡੇ ਜਾ ਸਕਣ ਜੀ। ਹਾਂ ਬਾਬਾ ਫਰੀਦ ਦਾ ਬਹੁਤ ਵੱਡਾ ਮੇਲਾ ਲੱਗਦਾ, ਅਸੀਂ ਬਹੁਤ ਧੂਮਧਾਮ ਨਾਲ ਮਨਾਉਂਦੇ ਆ। ਅਸੀਂ ਚਾਹੁੰਦੇ ਸਾਡੇ ਸਾਰੇ ਮੁਸਲਿਮ ਭਾਈ ਉੱਥੇ ਆਉਣ ਔਰ ਰਲ ਕੇ ਇੰਜੋਏ ਕਰਕੇ ਉਸ ਨੂੰ ਮਨਾਈਏ। ਬਾਬਾ ਫਰੀਦ ਖੁਸ਼ੀ ਦੀ ਗੱਲ ਹੈ ਕਿ ਸਾਡੇ ਆਪਣੇ ਸ਼ਹਿਰ ਦੇ ਵਿੱਚ ਬਾਬਾ ਫਰੀਦ ਜੀ ਦਾ ਦਰਬਾਰ ਹੈਗਾ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਰੇ ਮੁਸਲਿਮ ਭਰਾ ਉੱਧਰ ਆਉਣ ਤੇ ਸਾਨੂੰ ਵੀ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ। ਅਸੀਂ ਮਾਤਾ ਜੀ ਨਾਲ ਗੱਲ ਕਰ ਲਈਏ, ਮੈਨੂੰ ਬਹੁਤ ਚੰਗਾ ਲੱਗੇਗਾ। ਹਾਂਜੀ ਮਾਤਾ ਜੀ, ਕੀ ਹਾਲ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਕਿੰਨੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਜੀ। ਪਹਿਲੀ ਵਾਰੀ ਆਏ? ਹਾਂਜੀ। ਪਹਿਲੀ ਵਾਰੀ ਆ ਕੇ ਕਿਵੇਂ ਦਾ ਲੱਗ ਰਿਹਾ? ਬਹੁਤ ਵਧੀਆ ਜੀ, ਬਹੁਤ ਖੁਸ਼ ਹੋਏ ਆ ਤੁਹਾਡੇ ਵੈਸ ਆ ਕੇ। ਕੀ ਨਾ ਲਾਹੌਰ ਚ ਆ ਕੇ ਜੀ ਬਹੁਤ ਅਸੀਂ ਖੁਸ਼ ਰਹਿੰਦੇ ਆ ਤੇ ਅਸੀਂ ਵੀ ਆਨੇ ਤੁਸੀਂ ਸਾਡੇ ਪੰਜਾਬ ਵਿੱਚ ਇਵੇਂ ਜਿਵੇਂ ਤੁਸੀਂ ਵੀ ਮਿਲ ਮਿਲਾਪ ਸਾਡੇ ਨਾਲ ਕਰਦੇ ਰਹੋ ਤੇ ਸਾਨੂੰ ਬਹੁਤ ਚਾਅ ਦੀ ਗੱਲ ਹੈ ਕਿ ਨਾਲੇ ਕਰਤਾਰਪੁਰ ਦਾ ਜਿਹੜਾ ਨਾਂਗਾ ਖੁੱਲ ਗਿਆ, ਸਾਨੂੰ ਬਹੁਤ ਹੀ ਚਿਰ ਤੋਂ ਉਡੀਕ ਸੀ ਤੇ ਅਸੀਂ ਬਹੁਤ ਖੁਸ਼ ਹੈ ਤੇ ਬਹੁਤ ਲੱਖ ਲੱਖ ਵਧਾਈ ਹੋਵੇ ਸਾਰਿਆਂ ਨੂੰ। ਸੱਚੀ ਤੁਹਾਨੂੰ ਵੀ ਵਧਾਈ ਹੋ। ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਵੱਡਕੇ ਸੀ ਜਾਂ ਜਿਹੜੇ ਤੁਹਾਡੇ ਹੁਣ ਤੁਸੀਂ ਆਪਣਾ ਦੱਸੋ ਕਿ ਇੱਧਰ ਲਹਿੰਦੇ ਪੰਜਾਬ ਵੱਲ ਤੁਹਾਡੇ ਕੋਈ ਜੀ ਹੈਗੇ ਸੀ? ਨਹੀਂ ਜੀ, ਕੋਈ ਨਹੀਂ ਜੀ ਸਾਡਾ। ਤੁਹਾਡੇ ਹਾਂਜੀ ਤੁਹਾਡੇ ਜੀ ਹੈਗੇ ਸੀ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਪਰਮਜੀਤ ਕੌਰ, ਪਿੰਡ ਵਾਂਦਰ ਚਟਾਣਾ, ਜ਼ਿਲ੍ਹਾ ਫਰੀਦਕੋਟ ਤੋਂ ਪੰਜਾਬ ਤੋਂ ਆਏ ਹਾਂ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀਆਂ। ਸਾਨੂੰ ਇੰਨੀ ਖੁਸ਼ੀ ਹੋ ਰਹੀ ਕਿ ਜਿਵੇਂ ਸਾਨੂੰ ਪਹਿਲਾਂ ਆਉਣ 'ਤੇ ਡਰ ਸੀ ਕਿ ਉੱਥੇ ਜਾਣਾ, ਇੱਦਾਂ ਕਰੰਸੀ ਨਹੀਂ ਮਿਲਣੀ ਜਾਂ ਕਿਤੇ ਮਤਲਬ ਕਿ ਤੁਹਾਨੂੰ ਦਿੱਕਤਾਂ ਆਉਣਗੀਆਂ ਤੇ ਬੇਟੇ ਵੀ ਥੋੜ੍ਹਾ ਰੋਕ ਰਹੇ ਸੀ ਕਿ ਤੁਹਾਨੂੰ ਵੀਜ਼ੇ ਵਿੱਚ ਦਿੱਕਤ ਆਊ ਤੇ ਸਾਨੂੰ ਇਹ ਖੁਸ਼ੀ ਸੀ ਕਿ ਅਸੀਂ ਇੱਕ ਵਾਰੀ ਜਾਣਾ ਜ਼ਰੂਰ ਆ। ਪਰ ਹੁਣ ਜਿਵੇਂ ਇੱਥੇ ਮੁਸਲਮਾਨ ਬੇਟਾ ਸਾਡੇ ਨਾਲ ਆ, ਸੁਬਾਹ ਤੋਂ ਸਾਨੂੰ ਸ਼ਾਪਿੰਗ ਕਰਾ ਰਹੇ ਆ, ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਨਾਲ ਤੁਰ ਕੇ ਇੰਨਾ ਪਿਆਰ ਦੇ ਆ। ਹੋਰ ਫੈਮਲੀਆਂ ਇੱਥੋਂ ਆਈਆਂ ਸਾਨੂੰ ਮਿਲਣ ਵਾਸਤੇ, ਸਾਡੇ ਬਜ਼ੁਰਗ ਵੀ ਇੱਥੋਂ ਦੇ ਬਹੌਲਪੁਰ ਜਿਹੜਾ ਪਿੰਡ ਹੈਗਾ ਇੱਥੋਂ ਦੇ ਰਹਿਣ ਵਾਲੇ ਸੀ ਸਾਰੇ ਦਾਦੀ ਪੜਦਾਦੇ। ਤੇ ਬਾਬੂ ਰਾਜਬਲੀ ਜੀ ਸ਼ਹਿਰ ਹੋਏ ਆ ਜਿਹੜੇ ਸਾਡੇ ਮਹਾਨ ਕਵੀ ਹੋਏ ਹਾਂਜੀ ਲੈਲਪੁਰ ਦੇ। ਹਾਂਜੀ, ਉਹ ਸਾਹੋਕੇ ਪਿੰਡ, ਉਹ ਮੇਰਾ ਪੇਕਾ ਪਿੰਡ ਆ ਜੀ ਜਿੱਥੋਂ ਦੇ ਜੰਪਲ ਸੀਗੇ। ਹਾਂਜੀ, ਉਹਨਾਂ ਦੀ ਪੋਤੀ ਜਿਹੜੀ ਹੈਗੇ ਨੇ ਉਹ ਸਾਡੇ ਇੱਥੇ ਲਾਇਲਪੁਰ ਦੇ ਵਿੱਚ, ਜਿਹਨੂੰ ਹੁਣ ਅਸੀਂ ਫੈਸਲਾਬਾਦ ਕਹਿੰਦੇ ਹੈਗੇ ਨੇ, ਉਹਨਾਂ ਦੀ ਪੋਤੀ ਜਿਹੜੀ ਹੈਗੀ ਉਹ ਉੱਥੇ ਹੈਗੇ ਨੇ। ਬੜੀ ਇੰਟੈਲੈਕਚੁਅਲ ਲੇਡੀ ਨੇ ਉਹ ਤੇ ਉਹ ਬੜੀਆਂ ਹਾਂਜੀ ਬਾਬੂ ਰਜਬ ਅਲੀ ਦੀ ਸ਼ਾਇਰੀ ਨੂੰ ਲੈ ਕੇ, ਉਹਨਾਂ ਦੀ ਕਵਿਤਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਚੱਲ ਵੀ ਰਹੀ ਹੈਗੀ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਲਾਹੌਰ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਸ਼ੈ ਇਹ ਲੱਗੀ ਹੋਵੇ, ਤੁਸੀਂ ਜਾ ਕੇ ਆਪਣੀਆਂ ਉੱਥੇ ਜਿਹੜੀਆਂ ਸੰਗੀਆਂ ਸਹੇਲੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਜਾ ਕੇ ਡਿਸਕਸ ਕਰਨਾ। ਸਾਨੂੰ ਤਾਂ ਲੇਡੀਜ਼ ਨੂੰ ਜ਼ਿਆਦਾ ਸ਼ੌਕ ਮਤਲਬ ਕਿ ਹੁੰਦਾ ਕੱਪੜਿਆਂ ਦਾ, ਦੁਪੱਟੇ ਜਿੱਦਾਂ ਲੈ ਰਹੇ ਜੁੱਤੀਆਂ, ਤੇ ਉੱਥੋਂ ਵੀ ਮੰਗ ਕਰਦੇ ਸੀ ਕਿ ਦੁਪੱਟੇ ਲੈ ਕੇ ਆਓ, ਉੱਥੋਂ ਦੇ ਦੁਪੱਟੇ ਮਸ਼ਹੂਰ ਆ। ਭਾਵੇਂ ਸਾਡੇ ਕੋਲ ਵੇਟ ਜ਼ਿਆਦਾ ਪਰ ਅਸੀਂ ਔਖੇ ਹੋ ਕੇ ਲਿਜਾਵਾਂਗੇ ਜ਼ਰੂਰ। ਹਾਂਜੀ, ਤੁਸੀਂ ਦੱਸੋ ਕਿਵੇਂ ਲੱਗਾ? ਬਹੁਤ ਵਧੀਆ ਲੱਗਾ ਜੀ। ਅਸੀਂ ਸਾਡਾ ਨੇ ਜਿਹੜੇ ਬਜ਼ੁਰਗ ਸੀ ਉਹ ਰਹਿੰਦੇ ਸੀ ਜੋਧਪੁਰ, ਜੋਧੂ ਪਿੰਡ ਜੋਧੂ ਸੀ, ਜੋਧੂ ਜਹੀਰ ਆ, ਪਰ ਸਾਨੂੰ ਉਹਨਾਂ ਕਨਫਰਮ ਨਹੀਂ ਹੋ ਰਿਹਾ ਸੀ, ਲੱਭ ਰਹੇ ਸਾਨੂੰ ਕੋਈ ਦੱਸ ਰਿਹਾ, ਸਾਨੂੰ ਮਿਲ ਨਹੀਂ ਰਿਹਾ ਕੋਈ, ਸਾਨੂੰ ਕਨਫਰਮ ਨਹੀਂ ਕਰ ਰਿਹਾ। ਅਸੀਂ ਚਾਹੁੰਦੇ ਸੀ ਅਸੀਂ ਆਪਦਾ ਪਿਛਲਾ ਪਰਿਵਾਰ ਦੇਖੀਏ, ਉੱਥੇ ਜਾਈਏ, ਦੇਖੀਏ ਸਾਡੇ ਬਜ਼ੁਰਗ ਕਿਵੇਂ ਰਹਿੰਦੇ ਸੀ, ਕਿਵੇਂ। ਤੁਸੀਂ ਸਾਡੇ ਨਾਲ ਸ਼ੇਅਰ ਕਰੋ ਕਿਉਂਕਿ ਸਾਡਾ ਇੱਕ ਪ੍ਰੋਗਰਾਮ ਹੈਗਾ ਹੰਝੂਆਂ ਦੀ ਵੰਡ। ਅਸੀਂ ਉਸ ਪ੍ਰੋਗਰਾਮ ਦੇ ਜ਼ਰੀਏ ਉੱਧਰ ਦੇ ਜਿਹੜੇ ਪਰਿਵਾਰ ਦੇ ਲੋਕ ਨੇ ਤੇ ਇੱਧਰ ਦੇ ਪਰਿਵਾਰ ਦੇ ਲੋਕ ਉਹਨਾਂ ਨੂੰ ਆਪਸ 'ਚ ਮਿਲਾਈਦਾ ਹੈਗਾ। ਠੀਕ ਹੈ, ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਅਸੀਂ ਆਪਣੇ ਚੈਨਲ ਦੇ ਜ਼ਰੀਏ ਜਿਹੜਾ ਹੈਗਾ ਉਹਨਾਂ ਨੂੰ ਖੁਦ ਹੀ ਲੱਭਾਂਗੇ, ਉਹਨਾਂ ਨੂੰ ਖੁਦ ਹੀ ਲੱਭ ਕੇ ਤੁਹਾਡੇ ਨਾਲ ਜਿਹੜਾ ਰਾਬਤਾ ਕਰਾਂਗੇ। ਸਾਨੂੰ ਦੱਸਿਆ ਸੀ ਵੀ ਲਾਹੌਰ ਤੋਂ 6 ਕਿਲੋਮੀਟਰ ਹੈ ਜੋਧੂ ਜਹੀਰ। ਪਹਿਲਾਂ ਜੋਧੂ ਪਿੰਡ ਸੀ, ਹੁਣ ਜੋਧੂ ਜਹੀਰ ਹੈ। ਜਿਹੜੇ ਸਾਡੇ ਵੱਡੇ ਬਜ਼ੁਰਗ ਸੀ, ਦਿਆਲ ਸਿੰਘ ਸੀ, ਉਹ ਤਹਿਸੀਲਦਾਰ ਸੀ। ਉਹਨਾਂ ਦੇ ਜਿਹੜੇ ਬੇਟਾ ਸੀਗਾ ਉਹ ਕਾਨੂੰਗੋ ਸੀ, ਜ਼ਿਲ੍ਹੇਦਾਰ ਸੀ, ਫਿਰ ਕਾਨੂੰਗੋ ਸੀ, ਪਰ ਸਾਨੂੰ ਮਿਲ ਨਹੀਂ ਰਹੇ ਹਾਲੇ। ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਲਾਹੌਰ ਬਹੁਤ ਵਧੀਆ, ਬਹੁਤ ਆਨੰਦ ਆਇਆ, ਬਹੁਤ ਖੁਸ਼ੀ ਹੋਈ। ਸਾਰੇ ਭੈਣ ਭਰਾ ਬੜੇ ਪਿਆਰ ਨਾਲ ਰਹਿ ਰਹੇ ਆ, ਬੜੇ ਪਿਆਰ ਨਾਲ ਮਿਲ ਰਹੇ ਆ ਔਰ ਸਾਡੀ ਰਿਸਪੈਕਟ ਕਰ ਰਹੇ ਆ। ਇੱਕ ਆਖਰੀ ਗੱਲ ਜਿਹੜੀ ਤੁਸੀਂ ਅਗਰ ਮੁਹੱਬਤ ਦੀ ਗੱਲ ਕਰ ਰਹੇ ਸੀ, ਪਿਆਰ ਦੀ ਗੱਲ ਕਰ ਰਹੇ ਸੀ, ਖਲੂਸ ਦੀ ਗੱਲ ਕਰ ਰਹੇ ਸੀ, ਕੋਈ ਵੀ ਦੇਸ਼ ਹੈਗਾ ਵਾ, ਉਸ ਦੇਸ਼ ਦੇ ਜਿਹੜੇ ਨਾਗਰਿਕ ਹੁੰਦੇ ਨੇ, ਜਿਹੜੇ ਉਸ ਦੇਸ਼ ਦੇ ਰਹਿਣ ਵਾਲੇ ਹੁੰਦੇ ਨੇ, ਉਹ ਮੁਹੱਬਤ ਵਾਲੇ ਹੁੰਦੇ ਨੇ। ਸਿਆਸਤਾਂ, ਹਕੂਮਤਾਂ, ਉਸ ਤੋਂ ਬਾਅਦ ਇੰਟਰਨੈਸ਼ਨਲ ਲੌਬੀਆਂ ਜਿਹੜੀਆਂ ਹੈਗੀਆਂ ਉਹ ਕਿਸੇ ਵੀ ਦੇਸ਼ ਨੂੰ ਖਰਾਬ ਕਰਦੀਆਂ। ਤੁਸੀਂ ਇੱਕ ਪੈਗਾਮ ਦੇਣਾ ਹੈਗਾ, ਇੱਕ ਮੈਸੇਜ ਦੇਣਾ ਹੈਗਾ ਜਿਹਦੇ ਜ਼ਰੀਏ ਅਸੀਂ ਦੱਸ ਸਕੀਏ ਕਿ ਚੜ੍ਹਦਾ ਪੰਜਾਬ ਆ ਜਾਂ ਲਹਿੰਦਾ ਪੰਜਾਬ ਆ, ਲੋਕ ਜਿਹੜੇ ਹੈਗੇ ਉਹ ਅਮਨ ਚਾਹੁੰਦੇ ਨੇ, ਉਹ ਪੀਸ ਚਾਹੁੰਦੇ ਨੇ। ਸਿਰਫ ਉਹ ਇਸ ਅਮਨ ਨੂੰ, ਇਸ ਪੀਸ ਨੂੰ, ਇਸ ਪਿਆਰ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ। ਜੰਗਾਂ 'ਚ ਕੁਛ ਨਹੀਂ ਰੱਖਿਆ, ਲੜਾਈਆਂ 'ਚ ਕੁਛ ਨਹੀਂ ਰੱਖਿਆ। ਅਸੀਂ ਆਮ ਆਵਾਮ ਦੀ ਤਰੱਕੀ ਜਿਹੜੀ ਹੈਗੀ ਉਹ ਮੁਹੱਬਤ ਦੇ ਨਾਲ। ਹਾਂਜੀ ਸਰ, ਅਸੀਂ ਤਾਂ ਇਹੀ ਚਾਹੁੰਦੇ ਆ ਕਿ ਮਤਲਬ ਜਿੰਨਾ ਪਿਆਰ ਸਾਨੂੰ ਇੱਥੋਂ ਮਿਲ ਰਿਹਾ ਏ ਤੇ ਅਸੀਂ ਇਹੀ ਚਾਹੁੰਦੇ ਆ ਕਿ ਇੱਧਰੋਂ ਵੀ ਸਾਰਾ ਭਾਈਚਾਰਾ ਜਾਵੇ ਤੇ ਅਸੀਂ ਇਸ ਤੋਂ ਜ਼ਿਆਦਾ ਮਤਲਬ ਕਰੀਏ ਉਹਨਾਂ ਨੂੰ। ਸਾਨੂੰ ਇਹੀ ਹੁੰਦਾ ਏ ਕਿ ਦੋਨੋਂ ਇੱਧਰੋਂ ਜਾਣ, ਲੋਕ ਉੱਧਰੋਂ ਆਉਣ, ਮਤਲਬ ਇਹ ਲਾਂਘਾ ਏ ਜਿਹੜਾ ਇਹਨੂੰ ਹੋਰ ਸੁਖਾਲਾ ਕੀਤਾ ਜਾਵੇ। ਜਿਵੇਂ ਸਾਨੂੰ ਹੁਣ ਥੋੜ੍ਹੇ ਈਜ਼ਲੀ ਵੀਜ਼ੇ ਮਿਲ ਰਹੇ ਆ ਤਾਂ ਤੁਹਾਨੂੰ ਵੀ ਇੱਧਰੋਂ ਮਿਲਣੇ ਚਾਹੀਦੇ ਹੈਗੇ ਤੇ ਉਵੇਂ ਸਾਰੇ ਭੈਣ ਭਰਾ ਜਾਓ। ਤੇ ਜਿਵੇਂ ਅਸੀਂ ਛਾਪਰ ਭਰ ਭਰ ਕੇ ਲੈ ਜਾ ਰਹੇ ਮੁਹੱਬਤ ਦੇ ਇਕੱਠੇ ਕਰਕੇ, ਉਵੇਂ ਤੁਸੀਂ ਵੀ ਉੱਧਰੋਂ ਲੈ ਕੇ ਆਓ ਤਾਂ ਸਾਨੂੰ ਬੜੀ ਖੁਸ਼ੀ ਹੋਏਗੀ।